अस्सलाम वालेकुम दोस्तों। आखिर इसराइल ने एडी अंत क्यों चुक ਲਈ ਏ? ਉਹਦਾ ਹੱਥ ਏਡਾ ਕਿਉਂ ਖੁੱਲ ਗਿਆ ਹੈ ਕਿ ਜਦੋਂ ਚਾਹੁੰਦਾ ਹੈ, ਜਿੱਥੇ ਚਾਹੁੰਦਾ ਹੈ, ਜਿਹਦੇ ਵੀ ਚਾਹੁੰਦਾ ਹੈ, ਗੱਲ ਪੈ ਜਾਂਦਾ ਹੈ ਔਰ ਉਹਦਾ ਹੱਥ ਰੋਕਣ ਵਾਲਾ ਕੋਈ ਨਹੀਂ। ਫਿਰ ਇਹ ਗੱਲ ਕਿ ਆਖਿਰ ਇਸਰਾਈਲ ਚਾਹੁੰਦਾ ਕੀ ਏ? ਉਹਦਾ ਅਸਲ ਤੇ ਖੁਫੀਆ ਪਲਾਨ ਕੀ ਏ? ਉਹਦਾ ਮਨਸੂਬਾ ਕੀ ਏ? ਔਰ ਕਿਆ ਇਸ ਰਿਆਸਤ ਦਾ ਹੱਥ ਰੋਕਿਆ ਜਾ? ਅਸੀਂ ਇਹ ਵੀ ਵੇਖਣਾ ਹੈ ਕਿ 15 ਸਤੰਬਰ ਨੂੰ ਦੋਹਾ ਦੇ ਵਿੱਚ ਅਰਬ ਤੇ ਇਸਲਾਮੀ ਮੁਲਕਾਂ ਦੀ ਜਿਹੜੀ ਸਰਬਰਾਹੀ ਕਾਨਫਰੰਸ ਹੋਈ ਏ ਉਹਦੇ ਵਿੱਚ ਇਸਰਾਈਲ ਦਾ ਹੱਥ ਰੋਕਣ ਦੀ ਕੀ ਤਿਆਰੀ ਕੀਤੀ ਗਈ ਏ ਔਰ ਕਿਆ ਉਹਦੇ ਕੋਈ ਮੁਸਬਤ ਨਤੀਜੇ ਬਰਾਮਦ ਹੋ ਸਕੇ। ਇਹ ਉਹ ਮੌਜ਼ੂਆਤ ਨੇ ਜਿਨ੍ਹਾਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਕਿ ਗੱਲ ਅੱਗੇ ਟੋਰੀਏ, ਮੈਂ ਆਪਣੇ ਦੋਸਤਾਂ ਅੱਗੇ ਗੁਜ਼ਾਰਿਸ਼ ਕਰਾਂਗਾ, ਕਿਉਂਕਿ ਅਸੀਂ ਫੈਸਲਾ ਕੀਤਾ ਹੈ ਕਿ ਪੰਜਾਬੀ ਨੂੰ ਇੱਕ ਇਲਮੀ ਤੇ ਅਦਬੀ ਜ਼ੁਬਾਨ ਬਣਾਵਾਂਗੇ। ਇਸ ਵਾਸਤੇ ਸਾਡਾ ਸਾਥ ਦਿਓ ਤੇ ਸਾਡਾ ਇਹ ਚੈਨਲ ਥੱਲੇ ਸਬਸਕ੍ਰਾਈਬ ਦਾ ਬਟਨ ਦਬਾ ਕੇ ਤੇ ਟੱਲੀ ਜਿਹੀ ਜਿਹੜੀ ਉਹਦੇ ਉੱਤੇ ਹੱਥ ਲਾ ਕੇ ਤੇ ਇਹਨੂੰ ਸਬਸਕ੍ਰਾਈਬ ਕਰ ਲਵੋ। 9 ਸਤੰਬਰ ਵਾਲੇ ਦਿਨ ਇਸਰਾਈਲ ਨੇ ਦੋਹਾ ਕਤਰ ਦੇ ਉੱਤੇ ਹਮਲਾ ਕੀਤਾ ਔਰ ਉਹਦਾ ਨਿਸ਼ਾਨਾ ਹਮਾਸ ਦੀ ਚੋਟੀਆਂ ਦੀ ਲੀਡਰਸ਼ਿਪ ਸੀ। ਉੱਥੇ ਰੱਬ ਦਾ ਕਰਨਾ ਇਹ ਹੋਇਆ ਕਿ ਉਹਦੇ ਵਿੱਚ ਹਮਾਸ ਦੇ ਲੀਡਰ ਬਚ ਗਏ। ਉਹਨਾਂ ਦਾ ਲੀਡਰ ਜਿਹੜਾ ਹੈ ਖਲੀਲੁਲ ਹਈਆ, ਉਹਦਾ ਬੇਟਾ ਹਮਾਮੁਲ ਹਈਆ ਸ਼ਹੀਦ ਹੋ ਗਿਆ। ਗਜ਼ਾ ਵਿੱਚ ਜੰਗ ਅਕਤੂਬਰ 2023 ਵਿੱਚ ਸ਼ੁਰੂ ਹੋਈ ਸੀ। ਹੁਣ ਤੱਕ 65,000 ਲੋਕ ਮਾਰੇ ਜਾ ਚੁੱਕੇ ਨੇ ਔਰ ਇਹਦੇ ਬਾਵਜੂਦ ਇਹ ਜੰਗ ਇਜ਼ਰਾਈਲ ਜਿਹੜਾ ਰੋਕ ਕਿਉਂ ਨਹੀਂ ਰਿਹਾ? ਇਹਦਾ ਮਕਸਦ ਕੀ ਹੈ? ਇਹਦੇ ਉੱਤੇ ਗੱਲ ਕਰਨੇ ਆ ਔਰ ਸਭ ਤੋਂ ਪਹਿਲਾਂ ਦੇਖਦੇ ਆ ਕਿ ਇਜ਼ਰਾਈਲ ਇੰਨਾ ਬਹਾਦਰ ਕਿਉਂ ਹੋ ਗਿਆ ਹੈ? ਇਹਦਾ ਹੱਥ ਕਿਵੇਂ ਖੁੱਲ ਗਿਆ? ਇਹਦਾ ਹੱਥ ਖੁੱਲਣ ਦੇ ਵਿੱਚ ਇੱਕ ਤੇ ਅਰਬ ਮੁਲਕਾਂ ਦੀ ਕਮਜ਼ੋਰੀ ਹੈ। ਅਰਬ ਮੁਲਕਾਂ ਵਿੱਚੋਂ ਅਕਸਰ ਉਹ ਨੇ ਜਿਨ੍ਹਾਂ ਦੀ ਇਸਰਾਈਲ ਦੇ ਨਾਲ ਹੁਣ ਦੋਸਤੀ ਹੈ। ਦੂਸਰੀ ਵਜ੍ਹਾ ਇਹ ਵੇ ਕਿ ਜਿਹੜੇ ਮੁਸਲਮਾਨ ਮੁਲਕਾਂ ਕੋਲ ਥੋੜੀ ਹਿੰਮਤ ਔਰ ਤਾਕਤ ਔਰ ਫੌਜੀ ਤਾਕਤ ਹੈ, ਉਹ ਵੀ ਕੰਨ ਲਪੇਟ ਕੇ ਇੱਕ ਸਾਈਡ ਤੇ ਹੋ ਕੇ ਬੈਠੇ ਨੇ। ਮਸਲਨ ਤੁਰਕੀ ਹੈ, ਉਹਦੇ ਇਸਰਾਈਲ ਦੇ ਨਾਲ ਦੋਸਤਾਨਾ ਤਾਲੁਕਾਤ ਨੇ। ਪਰ ਅਸਲ ਗੱਲ ਤੇ ਇਹ ਵੇ ਕਿ ਜਦੋਂ ਵੀ ਇਸਰਾਈਲ ਨੂੰ ਕੋਈ ਸੌੜ ਭੀੜ ਬਣਦੀ ਏ, ਪੂਰਾ ਮਗਰਬ ਤੇ ਅਮਰੀਕਾ ਉਹਦੇ ਪਿੱਛੇ ਖਲੋਤੇ ਆਉਂਦਾ ਹੈ। ਉਹਨਾਂ ਦੀਆਂ ਸਾਰੀਆਂ ਫੌਜੀ ਤਾਕਤਾਂ ਇਸਰਾਈਲ ਦੀ ਕੰਡ ਪਿੱਛੇ ਹੁੰਦੀਆਂ ਨੇ। ਐਸੀ ਸੂਰਤ ਵਿੱਚ ਇਸਰਾਈਲ ਨੂੰ ਕਿਸ ਗੱਲ ਦਾ ਰੌਲਾ ਹੈ? ਕਿਹੜੀ ਗੱਲ ਦਾ ਔਲਾ ਹੈ? ਹੁਣ ਇੱਕ ਹੋਰ ਗੱਲ ਹੋਈ ਹੈ। ਪਹਿਲਾਂ ਇਹ ਹੁੰਦਾ ਸੀ ਕਿ ਅਮਰੀਕਾ ਦੇ ਹੱਥ ਵਿੱਚ ਇਸਰਾਈਲ ਦੀ ਡੋਰ ਹੁੰਦੀ ਸੀ। ਇਹ ਉਹ ਬੱਚਾ ਜਮੂਰਾ ਸੀ ਜਿਹੜਾ ਅਮਰੀਕਾ ਦੇ ਇਸ਼ਾਰਿਆਂ ਤੇ ਚੱਲਦਾ ਸੀ। ਹੁਣ ਇਹ ਮਾਮਲਾ ਉਲਟ ਗਿਆ। ਹੁਣ ਮਦਾਰੀ ਨੱਥਿਆ ਗਿਆ ਤੇ ਡੋਰ ਬੱਚੇ ਜਮੂਰੇ ਦੇ ਹੱਥ ਵਿੱਚ ਆ ਗਈ ਹੈ। ਇਹ ਕਿਸ ਤਰ੍ਹਾਂ ਹੋਇਆ ਹੈ? ਇਹ ਇੱਕ ਐਸੇ ਖੁਫੀਆ ਕਰਦਾਰ ਦੀ ਕਹਾਣੀ ਹੈ ਜਿਹੜੀ ਸੁਣ ਕੇ ਤੁਸੀਂ ਮੂੰਹ ਵਿੱਚ ਉਂਗਲਾਂ ਪਾ ਲਵੋਗੇ। ਲੇਕਿਨ ਇਹ ਖੁਫੀਆ ਕਹਾਣੀ ਅਸੀਂ ਅਗਲੇ ਵਲੌਗ ਦੇ ਵਿੱਚ ਸ਼ਾਮਲ ਕਰਾਂਗੇ। ਲੇਕਿਨ ਅਸਲ ਗੱਲ ਇਹ ਵੇ ਕਿ ਇਸਰਾਈਲ ਦਾ ਅਸਰ ਰਸੂਖ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਹੈ। ਹੁਣ ਗੱਲ ਇਹ ਵੇ ਕਿ ਆਖਰ ਇਸਰਾਈਲ ਚਾਹੁੰਦਾ ਕੀ ਹੈ? ਇਹਦਾ ਮਕਸਦ ਕੀ ਹੈ ਔਰ ਇਹਦਾ ਖੁਫੀਆ ਪਲਾਨ ਕੀ ਹੈ? ਜੇ ਤੁਸੀਂ ਮਗਰਬੀ ਅਖਬਾਰਾਂ ਤੇ ਮਗਰਬੀ ਮੁਫੱਕਰੀਨ ਤੇ ਉਹਨਾਂ ਦੇ ਤਜਜ਼ੀਆਕਾਰਾਂ ਦੀ ਗੱਲ ਕਰੋ ਤੇ ਉਹ ਕਹਿਣਦੇ ਕਿ ਇਹ ਤੇ ਸਾਰਾ ਕੁਝ ਇਸਰਾਈਲ ਆਪਣੀ ਸਿਕਿਉਰਿਟੀ ਵਾਸਤੇ ਕਰ ਰਿਹਾ ਹੈ, ਕਿਉਂਕਿ ਉਹਦੇ ਆਸੇ-ਪਾਸੇ, ਉਹਦੇ ਆਲੇ-ਦੁਆਲੇ ਈਰਾਨ ਤੇ ਉਹਦੇ ਹਮਾਇਤ ਯਾਫਤਾ ਗਰੁੱਪਾਂ ਨੇ ਇੱਕ ਘੇਰਾ ਕੱਟ ਲਿਆ ਸੀ। ਮਸਲਨ ਹਮਾਸ ਗਜ਼ਾ ਵਿੱਚ ਸੀ, ਲਬਨਾਨ ਵਿੱਚ ਹਿਜ਼ਬੁੱਲਾ ਸੀ ਔਰ ਹੂਤੀ ਜਿਹੜੇ ਨੇ ਉਹ ਯਮਨ 'ਚ ਬੈਠੇ ਸਨ। ਇਹ ਉਹ ਦੌਰ ਸੀ ਜਦੋਂ ਸ਼ਾਮ ਦੇ ਵਿੱਚ ਵੀ ਇਸਰਾਈਲ ਮੁਖਾਲਫ ਸਖਤ ਹਕੂਮਤ ਸੀ। ਉਹ ਇਹ ਵੀ ਆਖਦੇ ਨੇ ਕਿ ਸਾਰਾ ਗਰੁੱਪ ਜਿਹੜਾ ਹੈ ਇਹ ਤੇ ਇਸਰਾਈਲ ਦਾ ਵਜੂਦ ਵੱਡੂ ਮੁਕਾਣਾ ਚਾਹੁੰਦਾ ਹੈ। ਲੇਕਿਨ ਗੱਲ ਇਹ ਵੇ ਕਿ ਕਿਆ ਇਹ ਨੀਮ ਫੌਜੀ ਦਸਤੇ ਇਸ ਕਾਬਲ ਹੈ? ਕਿਆ ਇਹਨਾਂ ਦੀ ਤਾਕਤ ਹੈ ਵੇ ਕਿ ਇਸਰਾਈਲ ਦੇ ਬੇਸ਼ੁਮਾਰ ਅਸਲਾ ਬਾਰੂਦ ਤੇ ਉਹਦੀ ਇੱਕ ਤਗੜੀ ਫੌਜ ਦਾ ਮੁਕਾਬਲਾ ਕਰ ਸਕਣ? ਫਿਰ ਇੱਕ ਐਸੇ ਇਸਰਾਈਲ ਦਾ ਮੁਕਾਬਲਾ ਕਰ ਸਕਣ ਜਿਹਦੀ ਕੰਡੀ ਦੇ ਉੱਤੇ ਪੂਰੇ ਦਾ ਪੂਰਾ ਯੂਰਪ ਔਰ ਅਮਰੀਕਾ ਖਲੋਤਾ ਹੋਇਆ ਹੈ। ਇਹ ਗੱਲ ਸਮਝ ਤੋਂ ਬਾਹਰ ਹੈ। ਫਿਰ ਅਰਬ ਮੁਲਕਾਂ ਦੇ ਵਿੱਚੋਂ ਚੋਖੇ ਉਹ ਨੇ ਜਿਹੜੇ ਇਸਰਾਈਲ ਦੇ ਦੋਸਤ ਨੇ। ਔਰ ਫਿਰ ਇਹ ਗੱਲ ਇਹ ਕਿ ਪਿਛਲੇ ਪੌਣੇ 2 ਸਾਲ ਤੋਂ ਜਿਹੜੀ ਜੰਗ ਹੋ ਰਹੀ ਹੈ ਉਹਨੇ ਨਾ ਸਿਰਫ ਹਮਾਸ ਨੂੰ ਕਮਜ਼ੋਰ, ਅਦਮੋਆ
ਤਿੱਤਰ ਬਿੱਤਰ ਕਰ ਦਿੱਤਾ ਹੈ, ਬਲਕਿ ਗਜ਼ਾ ਦੀ ਪੂਰੀ ਆਬਾਦੀ ਦਾ ਕੋਈ ਹਾਲ ਨਹੀਂ ਰਿਹਾ। ਫਿਰ ਜਿਹੜੀ ਥੋੜੇ ਜਿਹੇ ਦਿਨਾਂ ਦੀ ਜੰਗ ਹੋਈ ਹੈ, ਉਸ ਤੋਂ ਬਾਅਦ ਈਰਾਨ ਵੀ ਇੱਕ ਪਾਸੇ ਹੋ ਕੇ ਬਹਿ ਗਿਆ ਹੈ। ਬਾਕੀ ਮੁਲਕ ਵੈਸੇ ਹੀ ਜਿਹੜੇ ਮੁਸਲਮਾਨ ਮੁਲਕ ਨੇ ਉਹ ਇਸ ਮਸਲੇ ਵਿੱਚ ਦਿਲਚਸਪੀ ਨਹੀਂ ਲੈਂਦੇ। ਲਿਹਾਜ਼ਾ ਇਹ ਦਲੀਲ ਕਿ ਇਹ ਇਸਰਾਈਲ ਆਪਣੀ ਸਿਕਿਉਰਿਟੀ ਵਾਸਤੇ ਕਰ ਰਿਹਾ ਹੈ, ਇਹ ਬੇਵਜ਼ਨੀ ਤੇ ਬੇਮਾਨੀ ਜੀ ਲੱਗਦੀ ਹੈ। ਇਹਦਾ ਮਕਸਦ ਕੋਈ ਹੋਰ ਲੱਗਦਾ ਹੈ। ਔਰ ਸੱਜਣੋ, ਇਹ ਮਕਸਦ ਇਹ ਵੇ ਕਿ ਸੁੰਜੀਆਂ ਹੋ ਜਾਣ ਗਲੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ। ਯਾਨੀ ਇਸ ਖਿੱਤੇ ਦੇ ਵਿੱਚ ਕੋਈ ਮੁਲਕ ਐਸਾ ਰਹਿ ਹੀ ਨਾ ਜਾਏ ਜਿਹੜਾ ਇਸਰਾਈਲ ਅੱਗੇ ਸਿੱਧੀ ਕਰ ਸਕੇ, ਉਹਦਾ ਮੁਕਾਬਲਾ ਕਰ ਸਕੇ, ਉਹਦੇ ਨਾਲ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਤਸਾਦਮ ਕਰ ਸਕੇ। ਲਿਹਾਜ਼ਾ ਔਰ ਫਿਰ ਦੂਸਰੀ ਗੱਲ ਇਹ ਵੇ ਕਿ ਇਸਰਾਈਲ ਦੇ ਹੱਥ ਇੰਨੇ ਖੁੱਲ ਜਾਣ ਕਿ ਉਹ ਜਿੱਥੇ ਚਾਹੇ ਜਿਸ ਵੇਲੇ ਚਾਹੇ ਹਮਲਾ ਕਰ ਦੇਵੇ। ਹੁਣ ਦੇਖੋ ਨਾ, ਪਿਛਲੇ ਦਿਨਾਂ ਦੇ ਵਿੱਚ ਇਸਰਾਈਲ ਨੇ ਸ਼ਾਮ ਦੇ ਵਿੱਚ ਹਮਲਾ ਕੀਤਾ, ਫਿਰ ਲਬਨਾਨ 'ਚ ਹਮਲਾ ਕੀਤਾ, ਫਿਰ ਯਮਨ 'ਚ ਹਮਲਾ ਕੀਤਾ, ਫਿਰ ਈਰਾਨ ਦੇ ਵਿੱਚ ਹਮਲਾ ਕੀਤਾ, ਔਰ ਹੁਣ ਇੱਕ ਐਸੇ ਮੁਲਕ ਦੇ ਵਿੱਚ ਜਿੱਥੇ ਅਮਰੀਕਾ ਦਾ ਅੱਡਾ ਹੈ, ਜਿਹੜਾ ਅਮਰੀਕਾ ਦਾ ਬੜਾ ਕਰੀਬੀ ਦੋਸਤ ਹੈ, ਜਿਹਦੇ ਹਾਕਮ ਨੇ ਟਰੰਪ ਸਾਹਿਬ ਨੂੰ ਇੱਕ ਵੱਡਾ ਜਹਾਜ਼ ਜਿਹੜਾ ਹੈ ਉਹ ਪਿਛਲੇ ਦਿਨਾਂ ਵਿੱਚ ਤੋਹਫੇ ਤੇ ਦਿੱਤਾ, ਉੱਥੇ ਵੀ ਹਮਲਾ ਕਰ ਦਿੱਤਾ। ਇਹ ਪੈਗਾਮ ਇਹ ਵੇ ਕਿ ਸਾਨੂੰ ਰੋਕਣ ਵਾਲਾ ਕੋਈ ਨਹੀਂ, ਅਸੀਂ ਜਿੱਥੇ ਚਾਹੀਏ ਜਿਸ ਵੇਲੇ ਚਾਹੀਏ ਜੋ ਚਾਹੀਏ ਕਰ ਸਕਦੇ ਹਾਂ, ਤਾਂ ਕਿ ਜਿਹੜੇ ਮੁਲਕ ਜਿਨ੍ਹਾਂ ਕੋਲ ਕੋਈ ਥੋੜੀ ਫੌਜ ਹੈ ਵੇ, ਜਿਨ੍ਹਾਂ ਕੋਲ ਕੋਈ ਥੋੜੀ ਤਾਕਤ ਹੈ ਵੇ, ਉਹ ਵੀ ਡਰ ਕੇ ਸਹਿਮ ਕੇ ਬਹਿ ਜਾਣ ਤੇ ਇੱਕ ਕੱਲਮ ਕੱਲਾ ਪਹਿਲਵਾਨ ਇਸ ਖਿੱਤੇ ਦੇ ਵਿੱਚ ਆਪਣੀ ਮਨਮਾਨੀ ਕਰਦਾ ਰਹੇ। ਤੇ ਦੂਜਾ ਮਕਸਦ ਇਹ ਖੁਫੀਆ ਪਲਾਨ ਕੋਈ 25 ਵਰੇ ਪਹਿਲਾਂ 20-25 ਵਰੇ ਪਹਿਲਾਂ ਯਾਸਰ ਅਰਫਾਤ ਨੇ ਅਕਵਾਮ ਮੁਤਹਿਦਾ ਦੇ ਵਿੱਚ ਇਸਰਾਈਲ ਦਾ ਬਣਾਇਆ ਇੱਕ ਕੋਇਨ ਵਿਖਾਇਆ ਸੀ, ਇੱਕ ਸਿੱਕਾ, ਜਿਹਦੇ ਉੱਤੇ ਇਸਰਾਈਲ ਦਾ ਇੱਕ ਨਕਸ਼ਾ ਬਣਿਆ ਹੋਇਆ ਸੀ। ਇਸ ਨਕਸ਼ੇ ਦੇ ਵਿੱਚ ਇਸਰਾਈਲ ਨੂੰ ਦਰਿਆਏ ਨੀਲ ਤੋਂ ਲੱਗ ਕੇ ਇਰਾਕ ਦੇ ਦਰਿਆਵਾਂ ਤੱਕ ਵਿਖਾਇਆ ਗਿਆ ਸੀ, ਔਰ ਇਹਦੇ ਵਿੱਚ ਉਰਦਨ ਔਰ ਬਾਕੀ ਫਲਸਤੀਨੀ ਇਲਾਕੇ ਵੀ ਸ਼ਾਮਲ ਸਨ। ਇਹ ਨਕਸ਼ਾ ਤੁਸੀਂ ਵੇਖ ਸਕਦੇ ਹੋ, ਇੰਟਰਨੈਟ ਤੇ ਦਸਤਿਆਬ ਹੈ। ਹੁਣ ਇਹ ਗ੍ਰੇਟਰ ਇਸਰਾਈਲ ਦਾ ਮਨਸੂਬਾ ਹੈ। ਇਹ ਮਨਸੂਬੇ ਦੋ ਤਰ੍ਹਾਂ ਦੇ ਨੇ। ਇੱਕ ਮਨਸੂਬਾ ਤੇ ਉਹ ਹੈ ਜਿਹਦੇ ਬਾਰੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਉਹਨਾਂ ਦੀਆਂ ਮਜ਼ਹਬੀ ਕਿਤਾਬਾਂ ਵਿੱਚ ਜ਼ਿਕਰ ਹੈ ਕਿ ਇਹ ਸਾਰਾ ਇਲਾਕਾ ਉਹਨਾਂ ਨੂੰ ਅਤਾ ਕਰ ਦਿੱਤਾ ਗਿਆ। ਇਸ ਮਨਸੂਬੇ ਦਾ ਇਨਕਾਰ ਕਰਦੇ ਨੇ ਤੇ ਕਹਿੰਦੇ ਨੇ ਕਿ ਸਾਡਾ ਐਸਾ ਕੋਈ ਮਕਸਦ ਨਹੀਂ, ਇਹ ਸਿਰਫ ਸਾਡੀ ਮੁਖਾਲਫਤ ਕਰਨੇ ਵਾਸਤੇ ਤੇ ਇਸਰਾਈਲ ਦੇ ਖਿਲਾਫ ਖੌਫ ਪੈਦਾ ਕਰਨੇ ਵਾਸਤੇ ਗੱਲ ਕੀਤੀ ਜਾਂਦੀ ਹੈ। ਬਹਰਹਾਲ ਦੂਜਾ ਮਨਸੂਬਾ ਉਹ ਹੈ ਜਿਹਦਾ ਜ਼ਿਕਰ ਉਹਦੇ ਸਿਆਸਤਦਾਨ ਅਕਸਰ ਕਰਦੇ ਨੇ, ਉਹ ਅਥਰੇ ਤੇ ਤਗੜੇ ਸਿਆਸਤਦਾਨ ਜਿਨ੍ਹਾਂ ਨੂੰ ਅਸੀਂ ਇੰਤਹਾਪਸੰਦ ਵੀ ਆਖਦੇ ਹਾਂ, ਉਹ ਸੱਜੇ ਬਾਜ਼ੂ ਦੇ ਸਿਆਸਤਦਾਨ ਇਹਦਾ ਜ਼ਿਕਰ ਅਕਸਰ ਕਰਦੇ ਨੇ। ਉਸ ਮਨਸੂਬੇ ਦੇ ਵਿੱਚ ਫਲਸਤੀਨ ਦੇ ਸਾਰੇ ਇਲਾਕੇ, ਉਰਦਨ ਔਰ ਨਾਲ ਸ਼ਾਮ ਦੇ ਵੀ ਕੁਝ ਇਲਾਕੇ ਸ਼ਾਮਲ ਨੇ। ਇਹਨਾਂ ਨੂੰ ਮਿਲਾ ਕੇ ਇੱਕ ਵੱਡੇ ਇਸਰਾਈਲ ਬਣਾਉਣ ਦਾ ਮਨਸੂਬਾ ਹੈ। ਹੁਣ ਗੱਲ ਇਹ ਵੇ ਕਿ ਇਸਰਾਈਲ ਆਹਿਸਤਾ ਆਹਿਸਤਾ ਇਹ ਸਫ਼ਰ ਉਸ ਮਨਸੂਬੇ ਦੀ ਤਰਫ ਜਾਰੀ ਰੱਖਿਆ ਹੋਇਆ ਹੈ, ਔਰ ਉਹਦੇ ਵਾਸਤੇ ਜ਼ਾਹਿਰ ਹੈ ਸਭ ਨੂੰ ਪਹਿਲਾਂ ਗਜ਼ਾ ਵਿੱਚੋਂ ਫਲਸਤੀਨੀਆਂ ਦਾ ਸਫਾਇਆ ਕਰਨਾ। ਹੁਣ ਮੈਂ ਇੱਕ ਐਸੇ ਮਨਸੂਬੇ ਦਾ ਜ਼ਿਕਰ ਕਰਨ ਲੱਗਾ ਜਿਹਦੀ ਤਜਵੀਜ਼ 1960 ਵਿੱਚ ਆਈ ਔਰ ਜਿਹਦੇ ਬਾਰੇ ਤੁਸੀਂ ਬਹੁਤ ਘੱਟ ਸੁਣਿਆ ਹੋਵੇਗਾ। ਤਜਵੀਜ਼ ਇਹ ਸੀ ਕਿ ਰੈੱਡ ਸੀ ਨੂੰ ਤੇ ਮੈਡੀਟਰੇਨੀਅਨ ਨੂੰ ਮਿਲਾਉਣ ਵਾਸਤੇ ਜਿਹੜਾ ਆਬੀ ਰਸਤਾ ਹੈ, ਇਹ ਮਿਸਰ ਦੇ ਬਜਾਏ ਇਹ ਇਜ਼ਰਾਈਲ ਤੇ ਇਹਦੇ ਮਕਬੂਜ਼ਾ ਇਲਾਕਿਆਂ ਦੇ ਵਿੱਚੋਂ ਬਣਾਇਆ ਜਾਏ। ਹੁਣ ਕੁਝ ਲੋਕ ਕਹਿੰਦੇ ਨੇ ਕਿ ਉਸ ਤਜਵੀਜ਼ ਤੇ ਵੀ ਅਮਲ ਕਰਨ ਦੀ ਤਿਆਰੀ ਹੈ, ਯਾਨੀ ਇੱਕ ਵੱਡੀ ਨਹਿਰ ਜਾਂ ਆਬੀ ਰਸਤਾ ਕੱਢ ਕੇ ਤੇ ਇਹਨਾਂ ਦੋਵਾਂ ਸਮੁੰਦਰਾਂ ਨੂੰ ਆਪਸ ਦੇ ਵਿੱਚ ਮਿਲਾ ਦਿੱਤਾ ਜਾਏ। ਹੁਣ ਨਹਿਰ ਸਵੇਜ਼ ਤੇ ਕੰਮ ਕਰ ਰਹੀ ਹੈ, ਪਰ ਨਹਿਰ ਸਵੇਜ਼ ਫਿਰ ਵੀ ਇੱਕ ਮੁਸਲਮਾਨ ਮੁਲਕ ਦੇ ਕਬਜ਼ੇ ਵਿੱਚ ਹੈ, ਔਰ ਇਸਰਾਈਲ ਸ਼ਾਇਦ ਇਹ ਚਾਹੁੰਦਾ ਹੈ, ਇਸ ਥਿਊਰੀ ਦੇ ਮੁਤਾਬਕ ਇਸਰਾਈਲ ਇਹ ਚਾਹੁੰਦਾ ਹੈ ਕਿ ਨਾ ਸਿਰਫ, ਔਰ ਮਗਰਬ ਵੀ ਸ਼ਾਇਦ ਇਹ ਚਾਹੁੰਦਾ ਹੈ ਕਿ ਨਾ ਸਿਰਫ ਇਹ ਰਸਤਾ ਹਮੇਸ਼ਾ ਵਾਸਤੇ ਮਹਫੂਜ਼ ਹੋ ਜਾਏ, ਬਲਕਿ ਇਹ ਜਹਾਜ਼ ਗੁਜ਼ਰਨ ਦਾ ਮੁਨਾਫਾ ਜਿਹੜਾ ਹੁਣ ਮਿਸਰ ਨੂੰ ਲੱਭਦਾ ਪਿਆ ਉਹ ਵੀ ਇਸਰਾਈਲ ਨੂੰ ਲੱਭੇ। ਹੋ ਸਕਦਾ ਹੈ ਇਹ ਮਨਸੂਬਾ ਜਿਹੜਾ ਹੈ ਲੌਂਗ ਟਰਮ ਮਨਸੂਬਾ ਜਿਹਨੂੰ ਅਸੀਂ ਆਖਦੇ ਹਾਂ ਆਉਣੇ ਵਾਲੇ ਵਕਤ ਵਾਸਤੇ ਹੋਵੇ। ਆਖਰੀ ਗੱਲ ਸਿੱਧੀ ਤੇ ਸਮਝ ਚ ਆਉਣ ਵਾਲੀ ਗੱਲ ਹੈ। ਗੱਲ ਇਹ ਵੇ ਕਿ ਇਸ ਦੁਨੀਆ ਦੇ ਵਿੱਚ ਦੋ ਤਾਕਤਾਂ ਜਾਂ ਦੋ ਬਲਾਕਾਂ ਦੇ ਵਿੱਚ ਸਿੱਧੀ ਇੱਕ ਕਸ਼ਮਕਸ਼ ਦਾ ਆਗਾਜ਼ ਹੋ ਗਿਆ ਹੈ।
ਉਹਦੇ ਵਿੱਚ ਇੱਕ ਤਾਕਤ ਹੈ ਜਿਹੜੀ ਇਸ ਦੁਨੀਆ ਤੇ ਪੂਰੀ ਸਦੀ ਤਕਰੀਬਨ ਛਾਈ ਰਹੀ ਹੈ, ਔਰ ਦੂਸਰੀ ਤਾਕਤ ਹੈ ਜਿਹੜੀ ਉੱਭਰ ਕੇ ਹੁਣ ਚੰਗੀ ਤਗੜੀ ਤਾਕਤ ਬਣ ਗਈ ਹੈ, ਬਲਕਿ ਇੱਕ ਬਲਾਕ ਬਣਦਾ ਜਾ ਰਿਹਾ ਹੈ। ਹੁਣ ਗੱਲ ਇਹ ਵੇ ਕਿ ਇਹਨਾਂ ਦੋ ਬਲਾਕਾਂ ਦੇ ਵਿਚਕਾਰ, ਜਿਹਦੇ ਵਿੱਚ ਇੱਕ ਪਾਸੇ ਚੀਨ, ਰੂਸ ਤੇ ਉਹਦੇ ਹਮਾਇਤੀ ਮੁਲਕ ਸ਼ਾਮਲ ਨੇ, ਔਰ ਦੂਜੇ ਪਾਸੇ ਮਗਰਬ ਤੇ ਅਮਰੀਕਾ ਸ਼ਾਮਲ ਹੈ, ਇਹਨਾਂ ਵਿੱਚ ਜੰਗ ਭਾਵੇਂ ਨਾ ਵੀ ਹੋਵੇ, ਲੇਕਿਨ ਵੱਡੇ ਪਹਿਲਵਾਨ ਗੋਟੀਆਂ ਤੇ ਸਿੱਧੀਆਂ ਕਰਦੇ ਰਹਿੰਦੇ ਨੇ, ਆਪਣੀ ਸਾਫਬੰਦੀ ਤੇ ਕਰਦੇ ਰਹਿੰਦੇ ਨੇ, ਇੱਕ ਦੂਜੇ ਦਾ ਜੋੜ ਤੇ ਵੱਟਦੇ ਰਹਿੰਦੇ ਨੇ। ਸੋ ਗੱਲ ਇਹ ਵੇ ਕਿ ਇਹ ਮਨਸੂਬਾ ਬਣਾਇਆ ਜਾ ਰਿਹਾ, ਜਿਹਦੇ ਚ ਅਮਰੀਕਾ ਵੀ ਸ਼ਾਮਲ ਹੈ, ਕਿ ਅਗਰ ਕੋਈ ਵਕਤ ਐਸਾ ਆ ਜਾਏ ਜਦੋਂ ਇਸ ਤਰ੍ਹਾਂ ਦਾ ਤਸਾਦਮ ਹੋਵੇ ਤੇ ਇਹ ਜਿਹੜਾ ਮਿਡਲ ਈਸਟ ਦਾ ਖਿੱਤਾ ਹੈ, ਇਹਦੇ ਵਿੱਚ ਮੁਕੰਮਲ ਤੌਰ ਤੇ ਕਾਬੂ ਔਰ ਕੰਟਰੋਲ ਅਮਰੀਕਾ ਔਰ ਉਹਦੇ ਹਿਤਾਦੀਆਂ ਦਾ ਹੋਵੇ, ਔਰ ਇੱਥੇ ਕੋਈ ਇੱਕ ਮੁਲਕ ਵੀ ਐਸਾ ਨਾ ਹੋਵੇ ਜਿਹਦੇ ਚ ਇੰਨੀ ਹਿੰਮਤ ਹੋਵੇ ਕਿ ਉਹ ਦੂਜੇ ਬਲਾਕ ਦਾ ਸਾਥ ਦੇ ਸਕੇ। ਹੁਣ ਉਹ ਕੀ ਆਖਦੇ ਨੇ, ਹਾਥੀਆਂ ਦੀ ਲੜਾਈ ਦੇ ਵਿੱਚ ਨੁਕਸਾਨ ਤੇ ਘਾਹ ਦਾ ਹੁੰਦਾ ਹੈ। ਅਸਾਂ ਤੇ ਸੋਚਣਾ ਹੈ ਕਿ ਜਿਹੜੇ ਵਿਚਾਰੇ ਗਜ਼ਾ ਦੇ ਲੋਕ ਨੇ, ਉਹਨਾਂ ਤੇ ਕੀ ਬੀਤ ਰਹੀ ਹੈ। ਕਿਆ ਹੋ ਸਕਦਾ ਹੈ ਕਿ ਇਸਰਾਈਲ ਦਾ ਹੱਥ ਰੋਕਿਆ ਜਾਏ? ਕੋਈ ਤਰੀਕਾ ਹੋ ਸਕਦਾ ਹੈ? ਅਕਵਾਮ ਮੁਤਹਿਦਾ ਦੇ ਵਿੱਚ ਸਿਕਿਉਰਿਟੀ ਕੌਂਸਲ ਦਾ ਇਜਲਾਸ ਹੋਇਆ, ਔਰ ਉਹਦੇ ਵਿੱਚ ਜਿਹੜੀ ਕਰਾਰਦਾਦ ਆਈ ਹੈ, ਉਹਦੇ ਵਿੱਚ ਕਤਰ 'ਚ ਜਿਹੜਾ ਵਾਕਿਆ ਹੋਇਆ ਉਹਦੀ ਮੁਜ਼ੰਮਤ ਤੇ ਕੀਤੀ ਗਈ ਹੈ, ਲੇਕਿਨ ਵਾਕਿਆ ਕਰਨ ਵਾਲੇ ਮੁਲਕ ਦਾ ਨਾਂ ਨਹੀਂ ਲਿਆ ਗਿਆ। ਐਸੇ ਹਾਲਾਤ ਦੇ ਵਿੱਚ ਬਜ਼ਾਹਿਰ ਲੱਗਦਾ ਤੇ ਨਹੀਂ ਕਿ ਜਲਦੀ ਇਸਰਾਈਲ ਦਾ ਹੱਥ ਰੋਕਿਆ ਜਾਏਗਾ। ਅਲਬੱਤਾ ਉਮੀਦ ਕੀਤੀ ਜਾ ਸਕਦੀ ਹੈ ਕਿ ਸਭ ਨੂੰ ਪਹਿਲੀ ਗੱਲ ਤੇ ਇਹ ਵੇ ਕਿ ਅਰਬ ਮੁਲਕਾਂ ਦੇ ਵਿੱਚ ਆਵਾਮ ਦੇ ਅੰਦਰ ਯਕੀਨਨ ਹੋਣੇਗਾ ਗੁੱਸਾ ਹੈ, ਔਰ ਅਰਬ ਸਰਬਰਾਹ ਜਿਹੜੇ ਨੇ ਕਤਰ ਤੇ ਹਮਲੇ ਤੋਂ ਬਾਅਦ ਇਹ ਸੋਚਣ ਤੇ ਮਜਬੂਰ ਹੋ ਗਏ ਨੇ ਕਿ ਇਹ ਤਾਂ ਸੱਜਣ ਦੁਸ਼ਮਣ ਵੇਖਦਾ ਹੀ ਨਹੀਂ, ਇਹ ਤੇ ਕਿਸੇ ਵੇਲੇ ਵੀ ਕੁਝ ਕਰੇਗਾ, ਜਾਂ ਤਾਂ ਸਿਰ ਨੀਵਾ ਕਰਕੇ ਸਿਰ ਗੋਡਿਆਂ ਤੇ ਦੇ ਕੇ ਸਾਰੀ ਜ਼ਿੰਦਗੀ ਲਾਗਾ ਕਰਨਾ ਹੈ, ਤੇ ਜੇ ਇੱਜ਼ਤ ਦੀ ਜ਼ਿੰਦਗੀ ਜਿਉਣਾ ਹੈ ਤੇ ਫਿਰ ਆਪਸ ਦੇ ਵਿੱਚ ਇਕੱਠਿਆਂ ਹੋਣਾ ਪਵੇ। ਅਗਲੀ ਗੱਲ ਇਹ ਵੇ ਕਿ ਜਿਹੜੇ ਬਾਕੀ ਮੁਸਲਮਾਨ ਮੁਲਕ ਨੇ ਉਹ ਵੀ ਹੁਣ ਸੋਚਣ ਤੇ ਮਜਬੂਰ ਹੋ ਗਏ ਨੇ ਕਿ ਅਗਰ ਇਸਰਾਈਲ ਦੇ ਹੱਥ ਇੰਨੇ ਖੁੱਲ ਗਏ ਤੇ ਫਿਰ ਤੇ ਕੋਈ ਵੀ ਮਹਿਫੂਜ਼ ਨਹੀਂ। 15 ਸਤੰਬਰ ਦੀ ਅਰਬ ਤੇ ਇਸਲਾਮੀ ਮੁਲਕਾਂ ਦੀ ਸਰਬਰਾਹੀ ਕਾਨਫਰੰਸ ਤੋਂ ਬਾਅਦ ਜਿਹੜਾ ਐਲਾਨ ਸਾਹਮਣੇ ਆਇਆ ਹੈ ਉਹ ਖਾਸਾ ਸਖਤ ਹੈ, ਔਰ ਬਾਕੀ ਇਸ ਤਰ੍ਹਾਂ ਦੀਆਂ ਮਾਮੂਲ ਦੀਆਂ ਕਾਨਫਰੰਸਾਂ ਦੇ ਐਲਾਨਾਂ ਤੋਂ ਮੁਖਤਲਿਫ। ਇਹਦੇ ਵਿੱਚ ਅਰਬ ਤੇ ਇਸਲਾਮੀ ਮੁਲਕਾਂ ਦੀ ਮੁਸ਼ਤਰਕਾ ਸਿਕਿਉਰਿਟੀ ਦਾ ਕੋਈ ਬੰਦੋਬਸਤ ਕਰਨ ਦੀ ਗੱਲ ਕੀਤੀ ਗਈ ਹੈ, ਔਰ ਇਸਰਾਈਲ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਉਹਨੇ ਅਗਰ ਕਿਸੇ ਵੀ ਇਸਲਾਮੀ ਜਾਂ ਮੁਸਲਮਾਨ ਮੁਲਕ ਦੀ ਸਿਕਿਉਰਿਟੀ ਦੀ ਵਾਇਲੇਸ਼ਨ ਕੀਤੀ ਤੇ ਉਹਨੂੰ ਸੰਗੀਨ ਨਤਾਇਜ ਭੁਗਤਣੇ ਪੈਣੇ ਨੇ। ਇਹਦੇ 'ਚ ਇਹ ਵੀ ਗੱਲ ਕੀਤੀ ਗਈ ਹੈ ਕਿ ਇਸਰਾਈਲ ਦੀਆਂ ਇਹਨਾਂ ਕਾਰਵਾਈਆਂ ਔਰ ਹਰਕਤਾਂ ਦੇ ਨਾਲ ਜਿਹੜੇ ਤਲਕਾਤ ਬਿਹਤਰ ਹੋਏ ਸਨ, ਮਸਲਨ ਜਿਹੜੇ ਮੁਸਲਮਾਨ ਮੁਲਕਾਂ ਨੇ ਇਸਰਾਈਲ ਨੂੰ ਤਸਲੀਮ ਕੀਤਾ ਸੀ ਜਾਂ ਉਹਦੇ ਨਾਲ ਤਜਾਰਤੀ ਰਵਾਬਤ ਪੈਦਾ ਕੀਤੇ ਸਨ, ਉਹ ਵੀ ਖਤਮ ਕੀਤੇ ਜਾ ਸਕਦੇ ਨੇ। ਇੱਕ ਹੋਰ ਉਮੀਦ ਇਹ ਵੇ ਕਿ ਯੂਰਪ ਦੇ ਵਿੱਚ ਕੁਝ ਬਾਜ਼ਮੀਰ ਲੋਕ ਹਨ ਜਿਹੜੇ ਗਜ਼ਾ ਦੇ ਲੋਕਾਂ ਦੇ ਮਸਲੇ ਨੂੰ ਲੈ ਕੇ ਸੜਕਾਂ ਤੇ ਨਿਕਲਦੇ ਨੇ। ਅਗਰ ਚ ਇੱਕ ਮੁਲਕ ਇਹ ਵੇ ਜਿਹੜਾ ਇਸਰਾਈਲ ਤੇ ਫਲਸਤੀਨ ਦੀਆਂ ਦੋ ਰਿਆਸਤਾਂ ਬਣਾਉਣ ਦਾ, ਮਸਲਨ ਫਰਾਂਸ ਔਰ ਉਹਦੇ ਕੋਈ ਸਾਥੀ ਹਰ 2-4 ਸਾਲ ਬਾਅਦ ਇੱਕ ਜਿਹੜਾ ਹੈ ਉਹ ਟਰੱਕ ਦੀ ਬੱਤੀ ਪਿੱਛੇ ਲਾ ਦਿੰਦੇ ਨੇ, ਜਿਵੇਂ ਹੁਣ ਲਾਏ ਹੈ, ਲੇਕਿਨ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ। ਲੇਕਿਨ ਫਿਰ ਵੀ ਯੂਰਪ ਦੇ ਵਿੱਚ ਲੋਕਾਂ ਦਾ ਪ੍ਰੈਸ਼ਰ ਹੈ ਵੇ। ਅਗਲੀ ਗੱਲ ਹੈ ਕਿ ਇੱਕ ਉਮੀਦ ਹੋ ਰਹੀ, ਅਮਰੀਕਾ ਦੇ ਵਿੱਚ ਜਿਹੜੇ ਟਰੰਪ ਦੇ ਖਾਲਸ ਤੇ ਖਾਸ ਸਾਥੀ ਨੇ, ਉਹਨਾਂ ਨੂੰ ਆਹਿਸਤਾ ਇਹ ਅਹਿਸਾਸ ਹੁੰਦਾ ਜਾ ਰਿਹਾ ਹੈ ਕਿ ਇਸਰਾਈਲ ਦਾ ਵਧਿਆ, ਇੰਨਾ ਜ਼ਿਆਦਾ ਵਧਿਆ ਅਸਰ ਰਸੂਖ ਜਿਹੜਾ ਹੈ ਉਹ ਅਮਰੀਕਾ ਵਾਸਤੇ ਵੀ ਠੀਕ ਨੇ। ਇਸ ਵਾਸਤੇ ਅਸੀਂ ਇਹ ਉਮੀਦ ਤੇ ਕਰ ਸਕਦੇ ਹਾਂ ਕਿ ਸ਼ਾਇਦ ਰੱਬ ਕਰੇ ਦੁਨੀਆ ਦੇ ਬਾਜ਼ਮੀਰ ਲੋਕਾਂ ਨੂੰ ਹੋਸ਼ ਆਵੇ ਤੇ ਇਹ ਜ਼ੁਲਮ ਸਿਤਮ ਦਾ ਬਾਜ਼ਾਰ ਜਿਹੜਾ ਗਰਮ ਹੈ ਇਹ ਖਤਮ ਹੋਵੇ, ਤੇ ਗਜ਼ਾ ਦੇ ਲੋਕਾਂ ਦੇ ਨਾਲ, ਫਲਸਤੀਨੀਆਂ ਦੇ ਨਾਲ ਇਨਸਾਫ ਹੋਵੇ, ਔਰ ਉਹਨਾਂ ਨੂੰ ਅਮਨ, ਸਕੂਨ ਤੇ ਇੱਕ ਅੱਛੀ ਜ਼ਿੰਦਗੀ ਮਿਲੇ। ਰੱਬ ਰੱਖਾ।